ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਤੁਹਾਡਾ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਅੱਜ ਦੇ ਅਪਡੇਟ ਪਾਕਿਸਤਾਨ 'ਚ। ਜਦੋਂ ਅਮਰੀਕਾ ਦੇ ਵਿੱਚ 21 ਨਵੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ, ਪਾਕਿਸਤਾਨ 'ਚ 22 ਨਵੰਬਰ ਸਾਲ 2025 ਹੋ ਚੁੱਕੀ ਹੈ ਔਰ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਅਸੀਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਆ। ਜੇ ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਵਾਦ ਦੀਆਂ ਖਬਰਾਂ ਹਲੇ। ਫੈਸਲਾਬਾਦ ਕੈਮੀਕਲ ਫੈਕਟਰੀ 'ਚ ਗੈਸ ਲੀਕੇਜ ਧਮਾਕਾ, 20 ਹਲਾਕਤਾਂ। ਕੀ ਜਾਣਕਾਰੀ ਹੈ ਇਸ ਬਾਰੇ? ਜੀ ਇਹ ਫੈਸਲਾਬਾਦ ਦਾ ਇਲਾਕਾ ਹੈ, ਮਲਕਪੁਰ ਸ਼ਹਾਬ ਟਾਊਨ। ਸਾਦਾ ਜਿਹਾ ਅਗਰ ਨਕਸ਼ਾ ਇਹਦਾ ਦੱਸੀਏ ਤਾਂ ਕਬੱਡੀ ਸਟੇਡੀਅਮ ਦੇ ਬਿਲਕੁਲ ਨਾਲ ਇੱਕ ਕੈਮੀਕਲ ਫੈਕਟਰੀ ਸੀ ਜਿਹੜੀ ਉੱਥੇ ਗੈਸ ਲੀਕੇਜ ਦੇ ਨਾਲ ਇਹ ਧਮਾਕਾ ਹੋਇਆ। ਧਮਾਕਾ ਏਡਾ ਪ੍ਰਵੀਨ ਸ਼ਦੀਦ ਸੀਗਾ ਕਿ ਹਜੇ ਤੱਕ ਇਹਦੇ 'ਚ 20 ਹਲਾਕਤਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਔਰ 28 ਤੋਂ ਵੱਧ ਬੰਦੇ ਹਜੇ ਵੀ ਫੱਟਰ ਨੇ। ਸੋ 20 ਬੰਦਿਆਂ ਦੀ ਜਾਨ ਲੈਣ ਤੋਂ ਬਾਅਦ ਵੀ ਇਹ ਇਲਾਕਾ ਹੈ ਜਿਹੜਾ ਉਹਦੇ ਵਿੱਚ ਕਹਿ ਲਓ ਕਿ ਸੋਗ ਦੇ ਨਾਲ ਨਾਲ ਬਾਕੀ ਸਾਰੇ ਮਾਮਲੇ ਨੇ ਜਿਹੜੇ ਉਹ ਬਿਲਕੁਲ ਇੱਕ ਸੋਗਵਾਰ ਮਾਹੌਲ ਬਣਾਈ ਬੈਠੇ ਨੇ। ਇੰਤਜ਼ਾਮੀਆ ਜਿਹੜੀ ਉਹਦੇ ਵੱਲੋਂ FIR ਜਿਹੜੀ ਦਰਜ ਕੀਤੀ ਗਈ ਹੈ ਉਹਦੇ 'ਚ ਆਖਿਆ ਗਿਆ ਹੈ ਕਿ ਕ੍ਰਿਸਟਲ ਕੈਮੀਕਲ ਫੈਕਟਰੀ ਦਾ ਮਾਲਕ, ਉਹਦਾ ਮੈਨੇਜਰ, ਬਾਕੀ ਮੁਲਾਜ਼ਮ ਨੇ ਜਿਹੜੇ ਉਹਨਾਂ ਨੇ ਖਤਰਨਾਕ ਕੈਮੀਕਲ ਹੈ ਜਿਹੜਾ ਆਤਿਸ਼ਗੀਰ ਮਾਦਾ ਜਿਹੜਾ ਉਹ ਆਬਾਦੀ ਵਾਲੇ ਇਸ ਇਲਾਕੇ ਦੇ ਵਿੱਚ ਰੱਖਿਆ, ਜਿਹਦੇ ਕਾਰਨ ਇਹ ਤਬਾਹੀਆਂ ਮਚ ਗਈਆਂ। ਜਦੋਂ ਪ੍ਰਵੀਨ ਇਸ ਕੈਮੀਕਲ ਫੈਕਟਰੀ ਦੇ ਵਿੱਚ ਧਮਾਕਾ ਹੋਇਆ ਤੇ ਨਾਲ ਦੇ ਕਹਿੰਦੇ ਨੇ ਕਿ ਜਿੰਨੇ ਮਕਾਨ ਸਨ ਉਹਨਾਂ ਦੀਆਂ ਛੱਤਾਂ ਡਿੱਗ ਪਈਆਂ, ਮਲਬੇ ਦੇ ਥੱਲੇ ਲੋਕ ਦੱਬੇ। ਰੈਸਕਿਊ ਟੀਮਾਂ ਜਦੋਂ ਉੱਥੇ ਪਹੁੰਚੀਆਂ ਨੇ ਅੱਗ ਤੇ ਬੁਝਾਉਣੀ ਹੈ, ਉਹ ਪਰੇਸ਼ਾਨ ਇਹ ਹੋ ਗਏ ਵੇਖ ਕੇ ਕਿ ਆਲੇ ਦੁਆਲੇ ਮਲਬੇ ਦੇ ਥੱਲੇ ਹੁਣ ਜਿਹੜੇ ਲੋਕ ਦੱਬੇ ਨੇ ਔਰ ਚੀਕਾਂ ਦੀਆਂ ਆਵਾਜ਼ਾਂ ਆਣ ਡਈਆਂ ਨੇ, ਇਹਨਾਂ ਨੂੰ ਹੁਣ ਕਿਦਾਂ ਕੱਢੀਏ। ਤੇ ਤਬਾਹੀ ਹੈ ਜਿਹੜੀ ਉਹ ਵਾਵਾ ਮੱਚੀ ਔਰ ਉਸ ਤੋਂ ਬਾਅਦ ਰਾਤ ਗੇ ਤੱਕ ਕਹਿੰਦੇ ਨੇ ਕਿ ਇਮਦਾਦੀ ਕੰਮ ਨੇ ਜਿਹੜੇ ਕਾਰਵਾਈਆਂ ਜਿਹੜੀਆਂ ਉਹ ਚੱਲਦੀਆਂ ਰਹੀਆਂ। ਹੁਣ ਮਲਬੇ ਦੇ ਥੱਲੋਂ ਲੈਂਟਰ ਨੇ, ਇੱਟਾਂ ਨੇ, ਕੰਕਰੀਟ ਨੇ, ਅਮਰੀਕਾ ਤਰ੍ਹਾਂ ਲੱਕੜੀ ਦੇ ਘਰ ਹੈ ਨਹੀਂਗੇ ਉੱਥੇ। ਤੇ ਖਤਰਾ ਇਹ ਹੈ, ਦੁੱਖ ਦੇ ਨਾਲ ਦੱਸਣਾ ਪੈ ਰਿਹਾ ਕਿ ਹਲਾਕਤਾਂ ਨੇ ਜਿਹੜੀਆਂ ਉਹਨਾਂ 'ਚ ਵਾਧਾ ਹੋ ਸਕਦਾ ਹੈ। ਜੀ ਇੰਡੀਆ ਵੱਲੋਂ ਅਜੇ ਵੀ ਜੰਗ ਦੀਆਂ ਧਮਕੀਆਂ ਤੇ ਪੱਕਾ ਖਤਰਾ ਮੌਜੂਦ ਹੈ। ਪਾਕਿਸਤਾਨ ਇਹਦੇ ਤੋਂ ਵਾਕਿਫ ਵੀ ਹੈ ਤੇ ਸਾਡੀ ਤਿਆਰੀ ਵੀ ਪੂਰੀ ਹੈ, ਇਹ ਆਖਣਾ ਹੈ ਖਾਜਾ ਆਸਫ ਹੋਰਾਂ ਦਾ। ਨੈਸ਼ਨਲ ਅਸੈਂਬਲੀ ਦੇ ਫਲੋਰ ਤੇ ਇਹ ਗੱਲ ਉਹਨਾਂ ਨੇ ਕਹੀ ਹੈ ਔਰ ਇਹ ਗੱਲ ਉਦੋਂ ਹੋਈ ਹੈ ਜਦੋਂ ਪਾਕਿਸਤਾਨ ਦੇ ਡਿਫੈਂਸ ਤੇ ਜਾਂ ਸਿਕਿਉਰਿਟੀ ਦੇ ਮਾਮਲਿਆਂ ਦੇ ਉੱਤੇ ਗੱਲਬਾਤ ਹੋਈ, ਕੁਝ ਸਵਾਲ ਉੱਠੇ ਤੇ ਉਹਨਾਂ ਜਵਾਬ ਦਿੱਤਾ। ਉਹਨਾਂ ਆਖਿਆ ਕਿ ਭਾਰਤ ਦਾ ਬਾਰ-ਬਾਰ ਇਹ ਕਹਿਣਾ ਕਿ ਆਪਰੇਸ਼ਨ ਸੰਧੂਰ 2 ਕਿਸ਼ਤ 2 ਉਹ ਬਿਲਕੁਲ ਜੋ ਮਰਜ਼ੀ ਕਵੇ, ਦੁਨੀਆ ਭਰ ਤੋਂ ਜਿਹੜਾ ਉਹ ਜਦੀਦ ਅਸਲਾ ਖਰੀਦਣ ਡਿਆ ਹੈ। ਪਾਕਿਸਤਾਨ ਸਮੇਤ ਦੁਨੀਆ ਜਾਣ ਡਈ ਹੈ ਕਿ ਕੌਣ ਜੰਗ ਦੇ ਜਨੂਨ ਦੇ ਵਿੱਚ ਆ, ਕੌਣ ਲੜਾਈ ਦੇ ਵਾਸਤੇ ਸਿੱਧੇ ਲੈ ਰਿਹਾ ਹੈ, ਕਿਧਰੋਂ ਖਤਰਨਾਕ ਬਿਆਨ ਨੇ ਜਿਹੜੇ ਉਹ ਆ ਰਹੇ ਨੇ, ਕੌਣ ਆ ਜਿਹੜਾ ਉਹ ਆਪਣੀਆਂ ਬੋਲਬਾਣੀ ਰਾਹੀਂ ਅੱਗ ਜਿਹੜੀ ਉਹ ਬਕਣ ਡਿਆ ਆ। ਪਾਕਿਸਤਾਨ ਇਹਨਾਂ ਸਾਰਿਆਂ ਖਤਰਿਆਂ ਤੋਂ ਬਿਲਕੁਲ ਵਾਕਿਫ ਆ ਔਰ ਅਸੀਂ ਇਹ ਨਹੀਂ ਕਿ ਸਿਰਫ ਧਮਕੀਆਂ ਨੇ, ਪਾਕਿਸਤਾਨ ਨੂੰ ਪਤਾ ਆ ਕਿ ਸਾਡੇ ਤੇ ਹਮਲਾ ਹੋਣਾ ਹੈ, ਜੰਗ ਦਾ ਖਤਰਾ ਮੌਜੂਦ ਆ। ਅਸੀਂ ਸਿਰਫ ਹਮਲਾ ਹੋਏਗਾ ਔਰ ਉਸ ਤੋਂ ਬਾਅਦ ਇਹ ਕਹੀਏ ਕਿ ਲੋ ਜੀ ਸਾਡੇ ਤੇ ਹਮਲਾ ਹੋ ਗਿਆ, ਅਸੀਂ ਕਹਿੰਦੇ ਹਾਂ ਕਿ ਇਹ ਜੰਗ ਆ। ਹਮਲੇ ਦਾ ਮਤਲਬ ਹੈ ਕਿ ਇਹਦਾ ਜਵਾਬ ਦਿੱਤਾ ਜਾਏਗਾ ਔਰ ਪਾਕਿਸਤਾਨ ਇਹਦੇ ਵਾਸਤੇ ਬਿਲਕੁਲ ਤਿਆਰ ਆ ਔਰ ਜਦੋਂ ਵੀ ਕੋਈ ਮਾਮਲਾ ਹੋਏਗਾ ਅਸੀਂ ਉਹਦਾ ਡਟ ਕੇ ਜਵਾਬ ਦਾਂਗੇ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਆ ਜਦੋਂ ਅਮਰੀਕੀ ਕਾਂਗਰਸ ਦੇ ਵਿੱਚ ਜਿਹੜੀ ਰਿਪੋਰਟ ਅਸੀਂ 2-3 ਦਿਨ ਪਹਿਲਾਂ ਦੱਸਿਆ ਹੈ ਕਿ ਇੱਕ ਜਮਾ ਹੋਈ ਹੈ, ਉਹਦੇ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸਾਹਿਬ ਫਰਮਾ ਰਹੇ ਨੇ ਅਸੀਂ ਜਿੱਤ ਗਏ ਆ, ਵੇਖੋ ਹੁਣ ਅਮਰੀਕਾ ਵੀ ਮੰਨਣ ਡਿਆ ਆ। ਜਦਕਿ ਚਾਈਨਾ ਨੇ ਮੇਰਾ ਖਿਆਲ ਹੈ ਕਿ 24 ਘੰਟੇ ਪਹਿਲਾਂ ਇਸ ਰਿਪੋਰਟ ਨੂੰ ਰੱਦ ਕਰਦੇ ਆ ਆਖਿਆ ਹੈ ਕਿ ਲੜਾਈ ਅਮਰੀਕਾ ਦੀ ਨਹੀਂ, ਪਾਕਿਸਤਾਨ ਦੀ ਔਰ ਭਾਰਤ ਦੀ ਸੀਗੀ ਤੇ ਉਹ ਭਾਰਤ ਤੇ ਚਾਈਨਾ ਦੀ ਵੀ ਨਹੀਂ ਸੀਗੀ। ਔਰ ਚਾਈਨਾ ਦੇ ਹਥਿਆਰਾਂ ਦੇ ਬਾਰੇ ਅਮਰੀਕੀ ਕਾਂਗਰਸ ਨੇ ਇਹ ਜਿਹੜਾ ਇੱਕ ਰਿਪੋਰਟ ਸਾਹਮਣੇ ਕੀਤੀ ਜਾਂ ਇਹਦਾ ਚਰਚਾ ਕੀਤਾ ਜਾਂ ਰੌਲਾ ਪਾਇਆ, ਚਾਈਨਾ ਇਹਨੂੰ ਸਿਰਫ ਇੱਕ ਲੌਬੀ ਸਮਝਦਾ, ਇੱਕ ਨਫ਼ਰਤ ਦਾ ਸਬਬ ਸਮਝਦਾ ਆਪਣੇ ਨਾਲ ਔਰ ਅਸੀਂ ਇਸ ਰਿਪੋਰਟ ਦੀ ਕੋਈ ਵਕਤ ਜਿਹੜੀ ਉਹ ਨਾ ਜਾਣਨੇ ਆ ਤੇ ਨਾ ਅਸੀਂ ਉਹਨੂੰ ਵੈਲਿਊ ਦਿੰਦੇ ਆ। ਲੜਾਈ ਪਾਕਿਸਤਾਨ ਔਰ ਭਾਰਤ ਦੀ ਸੀਗੀ, ਉਹਦੇ 'ਚ ਪਾਕਿਸਤਾਨ ਨੇ ਸਾਡੇ ਹਥਿਆਰ ਵਰਤੇ। ਅਮਰੀਕਾ ਦਾ ਇਹ ਕਹਿਣਾ ਗਲਤ ਆ ਕਿ ਅਸੀਂ ਇਸ ਲੜਾਈ ਦੇ ਵਿੱਚ ਆਪਣੇ ਹਥਿਆਰਾਂ ਦੀ ਨੁਮਾਇਸ਼ ਦਾ ਫਾਇਦਾ ਜਿਹੜਾ ਉਹ ਚੁੱਕਿਆ ਔਰ ਇਹਦਾ ਮਕਸਦ ਸਿਰਫ ਔਰ ਸਿਰਫ ਰਫੇਲ ਨੇ ਜਿਹੜੇ ਉਹਨਾਂ ਦੇ ਮੁੱਲ ਨੂੰ ਜਾਂ ਉਹਨਾਂ ਦੀ ਮਾਰਕੀਟ ਵੈਲਿਊ ਡੇਗਣਾ ਸੀਗਾ। ਬਿਲਕੁਲ ਐਸੀ ਕੋਈ ਗੱਲ ਨਹੀਂ ਹੈ ਤੇ ਨਾ ਅਸੀਂ ਇਹਨਾਂ ਅਮਰੀਕੀ ਸਾਜ਼ਿਸ਼ਾਂ ਦੇ ਉੱਤੇ ਯਕੀਨ ਰੱਖਨੇ ਆ ਜਾਂ ਇਹਨਾਂ ਬਿਆਨਾਂ ਨੂੰ ਕਿਤੇ ਵੈਲਿਊ ਦੇਣੇ। ਅਸੀਂ ਸਿਰੇ ਤੋਂ ਰੱਦ ਕਰਨੇ ਆ ਕਿ ਅਸੀਂ ਆਪਣੇ ਅਸਲੇ ਦੀ ਵੈਲਿਊ ਵਧਾਉਣ ਵਾਸਤੇ ਇਹ ਪਾਕਿਸਤਾਨ ਔਰ ਭਾਰਤ ਜੰਗ ਜਿਹੜੀ ਇਹਦੇ ਤੋਂ ਫਾਇਦਾ ਚੁੱਕਿਆ। ਹੁਣ ਅਗਲੇ ਪਾਸੇ ਨੈਸ਼ਨਲ ਅਸੈਂਬਲੀ ਦੇ ਵਿੱਚ ਜਿਹੜੇ ਗੱਲਬਾਤ ਹੋਈ ਹੈ ਉਹ ਖਾਜਾ ਆਸਫ ਹੋਣਾ ਦਾ ਇਹ ਬਿਆਨ ਐਨ ਉਸ ਵੇਲੇ ਆ ਰਿਹਾ ਜਦੋਂ ਵੱਡੀਆਂ ਧਿਰਾਂ ਤੋਂ ਵੱਡੇ ਫੈਸਲਾ ਸਾਜ਼ ਨੇ ਜਿਹੜੇ ਦੁਨੀਆ ਦੇ ਉੱਤੇ ਜਿਨ੍ਹਾਂ ਦੇ ਬਿਆਨਾਂ ਦਾ ਅਸਰ ਹੁੰਦਾ ਆ, ਉਹਨਾਂ ਦੇ ਬਿਆਨਾਂ ਔਰ ਇੱਕ ਦੂਜੇ ਨੂੰ ਜਵਾਬ ਦਿੰਦਿਆਂ ਹੋਇਆਂ ਨੈਸ਼ਨਲ ਅਸੈਂਬਲੀ 'ਚ ਇਹ ਮਾਮਲਾ ਉੱਠਿਆ। ਯਾਦ ਰਵੇ ਕਿ ਪਹਿਲਾਂ ਭਾਰਤ ਵੱਲੋਂ ਬਿਆਨ ਹੁੰਦੇ, ਉਹਨਾਂ ਦੇ ਫੌਜ ਮੁਖੀ ਵੱਲੋਂ, ਉਹਨਾਂ ਦੇ ਨੇਤਾਵਾਂ ਵੱਲੋਂ, ਫਿਰ ਪਾਕਿਸਤਾਨ ਜਵਾਬ ਦਿੰਦਾ ਸੀਗਾ। ਇਹ ਪਹਿਲਾ ਮੌਕਾ ਹੈ ਕਿ ਨੈਸ਼ਨਲ ਅਸੈਂਬਲੀ 'ਚ ਪਾਕਿਸਤਾਨ ਦੇ ਡਿਫੈਂਸ ਵੱਲੋਂ ਕੋਈ ਗੱਲ ਹੋਈ ਤੇ ਡਿਫੈਂਸ ਮਿਨਿਸਟਰ ਨੇ ਇਹ ਬਿਆਨ ਦਿੱਤਾ ਹੈ। ਜੀ ਵੀਟੋ ਦਾ ਹੱਕ ਮੁਕਾਇਆ ਜਾਏ
ਜਾਂ ਇਹਦੀ ਕੋਈ ਹੱਦ ਤੈਅ ਕੀਤੀ ਜਾਏ? ਪਾਕਿਸਤਾਨ ਦਾ ਯੂਐਨਓ 'ਚ ਸਲਾਹ। ਜੀ ਅਸੀਂ ਅੱਜ ਬ੍ਰੇਕਿੰਗ ਵੀ ਦਿੱਤੀ ਸੀਗੀ ਪ੍ਰਵੀਨ, ਔਰ ਇਹ ਜਿਹੜੀ ਗੱਲ ਹੈ ਇਹ ਪਾਕਿਸਤਾਨ ਦੇ ਜਿਹੜੇ ਜ਼ਿੰਮੇਦਾਰ ਮੰਦੂਬ ਨੇ ਜਿਹੜੇ ਆਸਮ ਇਫਤਖਾਰ, ਉਹਨਾਂ ਨੇ ਇਹ ਵੀਰਵਾਰ ਨੂੰ ਨੈਸ਼ਨਲ ਆਪਣਾ ਯੂਨਾਈਟਿਡ ਨੇਸ਼ਨ ਦੀ ਸਲਾਮਤੀ ਕੌਂਸਲ ਦਾ ਇਕੱਠ ਜਿਹੜਾ ਉਹਦੇ 'ਚ ਆਖਿਆ ਸੀਗਾ ਕਿ ਜੀ ਕੁਝ ਮੁਲਕ ਨੇ 5 ਮੁਲਕ ਨੇ ਜਿਹੜੇ ਮੁਸਤਕਿਲ ਮੈਂਬਰ ਨੇ, ਉਹਨਾਂ ਕੋਲ ਵੀਟੋ ਦਾ ਹੱਕ ਆ, ਉਹ ਵੀਟੋ ਦਾ ਹੱਕ ਵਰਤਦੇ ਨੇ। 10 ਮੈਂਬਰ ਐਸੇ ਨੇ ਜਿਹੜੇ ਗੈਰ ਮੁਸਤਕਿਲ ਨੇ, ਉਹ 10 ਦੇ 10 ਕੋਈ ਫੈਸਲਾ ਕਰਦੇ ਨੇ, ਇਹਨਾਂ ਪੰਜਾਂ ਚੋਂ ਉੱਠ ਕੇ ਇੱਕ ਵੀਟੋ ਕਰਕੇ ਤੇ ਉਹ ਸਾਰੀ ਗੱਲ ਮੁਕਾ ਦਿੰਦਾ। ਇਹ ਕੋਈ ਜਮਹੂਰੀਅਤ ਨਹੀਂ ਕੀ ਹੈ। ਦੁਨੀਆ ਦੇ ਸਾਰੇ ਮੁਲਕ ਨੇ ਉਹ ਆਏ ਨੇ, ਉਹਨਾਂ ਨੇ ਮਰਤਬਾ ਲਿਆ, ਉਹਨਾਂ ਦੀ ਸਲਾਹ ਹੈ, ਉਹ ਸਲਾਹ ਤੋਂ ਬਾਅਦ ਉਹਦਾ ਕੋਈ ਇਹਤਰਾਮ ਵੀ ਕੀਤਾ ਜਾਣਾ ਚਾਹੀਦਾ ਹੈ ਕਿ 10 ਮੁਲਕ ਇੱਕ ਫੈਸਲਾ ਕਰਨ ਦੇ ਨੇ, ਵਿੱਚੋਂ ਪੰਜਾਂ ਚੋਂ ਇੱਕ ਨੂੰ ਪਸੰਦ ਨਹੀਂ, 4 ਨਾਲ ਨੇ, ਇੱਕ ਉੱਠ ਕੇ ਤੇ ਵੀਟੋ ਕਰ ਦਿੰਦਾ ਹੈ। ਇਹ ਕੰਮ ਨਹੀਂ ਹੋਣਾ ਚਾਹੀਦਾ। ਇਸ ਕਰਕੇ ਵੀਟੋ ਦੀ ਇਹ ਤਾਕਤ ਹੈ, ਜਾਂ ਤੇ ਇਹਨੂੰ ਬਿਲਕੁਲ ਮੁਕਾ ਦੇਵੋ, ਜੇ ਨਹੀਂ ਮੁਕਾਉਣਾ ਤੇ ਫਿਰ ਇਹ ਜਿਹੜੇ 5 ਮੈਂਬਰਾਂ ਦੇ ਮੁਕਾਬਲੇ ਤੇ 10 ਮੈਂਬਰ ਨੇ, ਇਹਨਾਂ 10 ਮੈਂਬਰਾਂ ਦੀ ਗਿਣਤੀ ਵਧਾ ਕੇ 20 ਕੀਤੀ ਜਾਏ, ਔਰ ਇਹ ਜ਼ਾਬਤਾ ਇੱਕ ਤੈਅ ਕੀਤਾ ਜਾਏ ਕਿ ਇਹਨਾਂ 20 ਦੇ ਵਿੱਚੋਂ ਜਿਹੜੀ ਬਹੁਤੀ ਗਿਣਤੀ ਹੋਏਗੀ ਉਹਨੂੰ ਵੀਟੋ ਨਹੀਂ ਕੀਤਾ ਜਾ ਸਕੇਗਾ। ਯਾਨੀ ਵੀਟੋ ਤਾਕਤ ਨੂੰ ਦਾਇਰੇ ਦੇ ਵਿੱਚ ਲਿਆਓ। ਕਹਿੰਦੇ ਨੇ ਕਿ ਸਲਾਹ ਤੇ ਪਾਕਿਸਤਾਨ ਵੱਲੋਂ ਆਈ ਹੈ, ਪਰ ਇਹਦੀ ਸਲਾਹਨਾ ਹੈ ਜਿਹੜੀ ਉਹ ਯੂਐਨਓ 'ਚ ਬਹੁਤ ਸਾਰੇ ਹੋਰ ਮੁਲਕਾਂ ਨੇ ਕੀਤੀ ਹੈ, ਔਰ ਇਦਾਂ ਕੀਤੀ ਹੈ ਕਿ ਜਿੱਦਾਂ ਉਹਨਾਂ ਦੇ ਦਿਲ ਦੀ ਗੱਲ ਸੀਗੀ, ਨਿਕਲ ਪਾਕਿਸਤਾਨ ਦੀ ਜ਼ੁਬਾਨੋਂ ਗਈ ਹੈ, ਇਹ ਪਾਕਿਸਤਾਨ ਵੱਲੋਂ ਸਾਹਮਣੇ ਆਈ ਹੈ ਤੇ ਆਖਿਆ ਉਹਨਾਂ ਨੇ ਕਿ ਚਾਹੁੰਦੇ ਅਸੀਂ ਵੀ ਉਹੀ ਆ। ਵੇਖੋ ਆਉਣ ਵਾਲੇ ਵਕਤ ਵਿੱਚ ਹੁਣ ਸਲਾਮਤੀ ਕੌਂਸਲ 'ਚ ਇਹਦਾ ਕੀ ਮਾਮਲਾ ਬਣਦਾ ਹੈ, ਔਰ ਅਗਰ ਇਹ ਹੋ ਜਾਂਦਾ ਆ ਤੇ ਫਿਰ ਦੁਨੀਆ ਦੇ ਸਾਰੇ ਮੁਲਕ ਜਦੋਂ ਇੱਕ ਥਾਂ ਤੇ ਇਕੱਠੇ ਹੋ ਕੇ ਬਹਿਣ ਡੇ ਨੇ ਤੇ ਕਮ ਸੇ ਕਮ ਫੈਸਲਿਆਂ ਦੇ ਵਿੱਚ ਜਮਹੂਰੀਅਤ ਝਲਕੇਗੀ। ਕਿਸੇ ਇੱਕ ਮੁਲਕ ਦੀ ਪਸੰਦ, ਤਰਫਦਾਰੀ, ਕਿਸੇ ਇੱਕ ਮੁਲਕ ਦਾ ਸਾਥ ਹੈ ਜਿਹੜਾ, ਔਰ ਉਹਦੇ ਕੋਲੋਂ ਵੀਟੋ ਤਾਕਤ ਆ, ਤੇ ਉਹ ਜ਼ੁਲਮ ਦੇ ਮੁਕਾਬਲੇ ਦੇ ਵਿੱਚ ਆਪਣੇ ਜ਼ਾਲਮ ਨੂੰ ਹਮਾਇਤ ਨਹੀਂ ਦੇ ਸਕੇਗਾ। ਪਾਕਿਸਤਾਨ ਦੇ ਇਹ ਵਿਚਾਰ ਨੇ ਜੀ। ਸੀਐਮ ਕੇਪੀਕੇ ਸੁਹੇਲ ਅਫਰੀਦੀ ਨੇ ਇਲੈਕਸ਼ਨ ਕਮਿਸ਼ਨ ਦੇ ਨੋਟਿਸ ਨੂੰ ਪਸ਼ਾਵਰ ਹਾਈ ਕੋਰਟ 'ਚ ਚੈਲੰਜ ਕਰ ਦਿੱਤਾ ਹੈ। ਇਲੈਕਸ਼ਨ ਕਮਿਸ਼ਨ ਨੂੰ ਪਾਕਿਸਤਾਨ ਵੱਲੋਂ ਅਸੀਂ ਕੱਲ ਖਬਰ ਦਿੱਤੀ ਸੀ ਕਿ ਉਹਨਾਂ ਨੋਟਿਸ ਭੇਜਿਆ ਗਿਆ ਕਿ ਜੀ ਹਰੀਪੁਰ ਦੀਆਂ ਜਿਹੜੀਆਂ ਜ਼ਮੀਨੀ ਚੋਣਾਂ ਹੋਣ ਡੀਆਂ, ਤੁਸੀਂ ਉਸ ਬਾਰੇ ਧਮਕੀ ਦੇਣ ਦੇ ਜੀ ਸਰਕਾਰੀ ਮੁਲਾਜ਼ਮਾਂ ਨੂੰ ਕਿ ਜੇ ਧਾਂਦਲੀ ਹੋਈ ਤੇ ਰਾਤ ਤੇ ਪੈ ਜਾਏਗੀ, ਦਿਨ ਨਹੀਂ ਅਸੀਂ ਇਹਨਾਂ ਮੁਲਾਜ਼ਮਾਂ ਦਾ ਚੜਨ ਦੇਣਾ। ਕੀ ਮਤਲਬ ਆਈਦਾ? ਉਹਨਾਂ ਨੇ ਪਸ਼ਾਵਰ ਹਾਈ ਕੋਰਟ 'ਚ ਇਹਨੂੰ ਚੈਲੰਜ ਕਰਕੇ ਆਪਣੀ ਗੱਲ ਜਿਹੜੀ ਦੱਸੀ ਹੈ। ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੂੰ ਉਹਨਾਂ ਨੇ ਜਵਾਬ ਨਹੀਂ ਦਿੱਤਾ। ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੂੰ ਉਹਨਾਂ ਨੇ ਫਰੀਕ ਬਣਾ ਲਿਆ ਗਿਆ। ਨੋਟਿਸ ਮੈਨੂੰ ਭੇਜਣ ਦੇ ਨੇ, ਮੈਂ ਇੱਕ ਸੂਬੇ ਦਾ ਸੀਐਮ ਆ, ਮੇਰੇ ਕੋਲ ਇੱਕ ਇਖਤਿਆਰ ਆ ਮੁਲਾਜ਼ਮ ਨੂੰ ਕਿਦਾਂ ਤੋਰਨਾ, ਉਹਨਾਂ ਕੋਲ ਕਿਦਾਂ ਕੰਮ ਲੈਣਾ ਹੈ, ਇਹ ਮੇਰਾ ਰਾਈਟ ਹੈ, ਔਰ ਇਹ ਮੈਨੂੰ ਹੀ ਇਹ ਨੋਟਿਸ ਨੇ ਜਿਹੜੇ ਭੇਜਣ ਦੇ ਨੇ, ਇਹ ਡਿਕਟੇਟਰਸ਼ਿਪ ਦੀ ਨਿਸ਼ਾਨੀ ਹੈ। ਹੁਣ ਵੇਖੋ ਅੱਗੇ ਅਦਾਲਤ ਇਹਨੂੰ ਮਨਜ਼ੂਰ ਕਰਦੀ ਹੈ, ਇਹ ਦਾਇਰਗੀ ਨੂੰ ਰੱਦ ਕਰਦੀ ਹੈ, ਫਿਰ ਰੱਦ ਹੋਣ ਤੋਂ ਬਾਅਦ ਜਿਹੜੇ ਅਫਰੀਦੀ ਹੋਣੇ ਨੇ, ਸੀਐਮ ਨੇ ਜਿਹੜੇ ਕੇਪੀਕੇ ਦੇ, ਉਹ ਉਤਲੀ ਅਦਾਲਤ 'ਚ ਜਾਂਦੇ ਨੇ, ਉਤਲੀ ਅਦਾਲਤ 'ਚੋਂ ਵੀ ਰੱਦ ਹੁੰਦੀ ਹੈ ਤੇ ਕੀ ਫਿਰ ਉਹਨੂੰ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦੇ ਬੂਹੇ ਤੇ ਜਾਣਾ ਪਏਗਾ। ਇਸ ਰੋਲੇ ਰੱਪੇ ਦੇ ਵਿੱਚ, ਇਸ ਜਵਾਬ ਸਵਾਲ ਦੇ ਵਿੱਚ ਜਿਹੜੀਆਂ ਜ਼ਿਮਨੀ ਚੋਣਾਂ 23 ਤਰੀਕ ਨੂੰ ਹੋਣ ਜਾ ਰਹੀਆਂ ਉਹ ਹੋ ਜਾਣਗੀਆਂ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਕਿ ਇਹੋ ਜਿਹੇ ਕੇਸਾਂ ਦਾ ਨਾ ਕਦੀ ਕੁਝ ਬਣਿਆ ਆ, ਇਹ ਖੁੱਡੇ ਲੈਣ ਹੁੰਦੇ, ਪਹਿਲਾਂ ਘੱਟੇ ਥੱਲੇ ਦਬੀਆਂ ਜਾਂਦੀਆਂ। ਬਿਲਕੁਲ। ਤੇ 27ਵੇਂ ਆਈਨੀ ਬਦਲਾਅ ਬਾਰੇ ਲਾਹੌਰ ਹਾਈ ਕੋਰਟ 'ਚ ਆਈਆਂ ਅਰਜ਼ੀਆਂ ਤੇ ਫੁੱਲ ਕੋਰਟ ਬੈਂਚ ਬਣਨ ਜਾ ਰਿਹਾ ਜੀ। ਬਿਲਕੁਲ, ਇਹ ਜਸਟਿਸ ਚੌਧਰੀ ਮੁਹੰਮਦ ਇਕਬਾਲ ਹੋਣਾ ਨੇ 27ਵੀਂ ਆਈਨੀ ਬਦਲਾਅ 2025 ਇਹਦੇ ਬਾਰੇ ਇੱਕ ਨਹੀਂ ਕੋਈ ਦਰਜਨਾਂ ਅਰਜ਼ੀਆਂ ਨੇ ਜਿਹੜੀਆਂ ਉਹ ਪ੍ਰਵੀਨ ਲਾਹੌਰ ਹਾਈ ਕੋਰਟ 'ਚ ਦਾਇਰ ਹੋਈਆਂ ਸੀ। ਸੋ ਹੁਣ ਜਸਟਿਸ ਚੌਧਰੀ ਮੁਹੰਮਦ ਇਕਬਾਲ ਹੋਣੇ ਨੇ, ਉਹਨਾਂ ਨੇ ਇਹਨਾਂ ਦਰਖਾਸਤਾਂ ਦੇ ਉੱਤੇ ਸੁਣਵਾਈ ਕੀਤੀ। 3 ਜਿਹੜੇ ਬੈਂਚ ਸੀਗਾ, 3 ਜੱਜਾਂ ਦਾ, ਉਹਨਾਂ ਨੇ ਇਹ ਅਰਜ਼ੀਆਂ ਸੁਣੀਆਂ। ਫਿਰ ਅਦਾਲਤ ਨੇ ਵਕੀਲ ਨੇ ਮੁਹੰਮਦ ਸ਼ਾਹਦ ਰਾਣਾ ਔਰ ਹਸਨ ਲਤੀਫ ਚੌਧਰੀ, ਉਹਨਾਂ ਦੀਆਂ ਅਰਜ਼ੀਆਂ ਦੇ ਉੱਤੇ ਵੀ ਸੁਣਵਾਈ ਕੀਤੀ। ਇਸ ਅਰਜ਼ੀ ਦੇ ਵਿੱਚ ਇਹਨਾਂ ਜਿਹੜੀਆਂ ਅਰਜ਼ੀਆਂ ਸਨ ਵਕੀਲਾਂ ਦੀਆਂ, ਇਹਦੇ 'ਚ ਪ੍ਰਾਈਮ ਮਿਨਿਸਟਰ ਨੂੰ ਯਾਨੀ ਸ਼ਹਿਬਾਜ਼ ਸ਼ਰੀਫ ਉਹਨਾਂ ਨੂੰ, ਸਪੀਕਰ ਨੈਸ਼ਨਲ ਅਸੈਂਬਲੀ ਅਯਾਜ਼ ਸਾਦਿਕ ਉਹਨਾਂ ਨੂੰ, ਔਰ ਜਿਹੜੇ ਫੈਡਰਲ ਵਜ਼ਾਰਤਾਂ ਦੇ ਵਜ਼ੀਰ ਨੇ ਉਹਨਾਂ ਨੂੰ ਫਰੀਕ ਬਣਾਇਆ ਗਿਆ ਸੀਗਾ। ਔਰ ਆਖਿਆ ਗਿਆ ਸੀਗਾ ਕਿ ਇਹ ਜਿਹੜੇ ਬਦਲਾਅ ਕੀਤੇ ਗਏ ਨੇ, ਆਈਨ ਦੇ ਵਿੱਚ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ, ਇਹਨਾਂ ਨੂੰ ਸਾਹਮਣੇ ਲਿਆਂਦਾ ਜਾਏ। ਇਹ ਗੈਰ ਆਈਨੀ ਅਦਾਲਤੀ ਮਾਮਲੇ ਜਿਹੜੇ, ਯਾਨੀ ਅਦਾਲਤਾਂ ਨੂੰ ਮਤਹਿਤ ਕਰਨਾ, ਫਿਰ ਇਨਸਾਫ ਕਿੱਥੇ ਰਹਿ ਗਿਆ? ਸੋ ਉਹਦੇ ਤੇ ਲਾਹੌਰ ਹਾਈ ਕੋਰਟ ਵੱਲੋਂ ਇਹ ਹੁਣ ਪਾਕਿਸਤਾਨ 'ਚ ਇੱਕ ਵੱਡਾ ਕੰਮ ਆ ਕਿ ਲਾਹੌਰ ਹਾਈ ਕੋਰਟ ਨੇ ਫੁੱਲ ਕੋਰਟ ਬੈਂਚ ਬਣਾਤਾ, ਜਦਕਿ ਇਹ ਅਰਜ਼ੀਆਂ ਸੁਪਰੀਮ ਕੋਰਟ 'ਚ ਵੀ ਦਾਇਰ ਨੇ, ਇਸਲਾਮਾਬਾਦ ਹਾਈ ਕੋਰਟ 'ਚ ਵੀ ਦਾਇਰ ਨੇ। ਉੱਥੇ ਚੀਫ ਜਸਟਿਸ ਦੀ ਅਗਵਾਈ ਦੇ ਵਿੱਚ ਜੱਜਾਂ ਦਾ ਇਕੱਠ ਵੀ ਹੋਇਆ, ਉਹਨਾਂ ਦੇ ਆਪਸ ਦੇ ਵਿੱਚ ਆਖਿਆ ਇਜਤਮਾਈ ਅਸਤੀਫੇ, ਸਾਰੇ ਚੁੱਪ, ਹਕੂਮਤ ਨੂੰ ਖਤ ਲਿਖੀਏ। ਉਹਦੇ ਤੇ ਚੀਫ ਜਸਟਿਸ ਤੋਂ ਪਾਕਿਸਤਾਨ ਰਾਜ਼ੀ ਨਹੀਂ ਹੈ, ਯਾਨੀ ਖਿਚੜੀ ਪੱਕਣ ਡਈ ਹੈ, ਉਬਾਲਾ ਦੇਗ ਦੇ ਅੰਦਰ ਹੈ। ਤੇ ਇਧਰੋਂ ਲਾਹੌਰ ਹਾਈ ਕੋਰਟ ਨੇ ਐਲਾਨ ਕਰ ਦਿੱਤਾ ਹੈ ਕਿ ਜੀ ਅਸੀਂ ਫੁੱਲ ਕੋਰਟ ਬੈਂਚ ਬਣਾ ਕੇ ਇਹਦੀ ਸੁਣਵਾਈ ਕਰ ਰਹੇ ਹਾਂ। ਹਜੇ ਤੱਕ ਇਸ ਕੰਮ ਨੂੰ ਟਾਲਿਆ ਜਾ ਰਿਹਾ ਸੀਗਾ, ਪਰ ਇਸ ਸਟੈਪ ਨੂੰ ਕੋਈ ਹੁਕਮਰਾਨ ਧੜਾ ਹੈ ਜਿਹੜਾ ਉਹ ਕਦਰ ਦੀ ਨਿਗਾਹ ਦੇ ਨਾਲ ਨਹੀਂ ਵੇਖੇਗਾ। ਹਾਂ, ਆਉਣ ਵਾਲੇ ਵਕਤ ਵਿੱਚ ਫੈਸਲਾ ਕੀ ਹੁੰਦਾ ਆ, ਇਹ ਤੇ ਆਉਣ ਵਾਲੀਆਂ ਗੱਲਾਂ, ਆਉਣ ਵਾਲੇ ਵਕਤ ਦੀਆਂ ਗੱਲਾਂ ਨੇ, ਪਰ ਹਜੇ ਤੱਕ ਕਹਿ ਲਓ ਕਿ ਜਿੰਨੀਆਂ ਵੀ ਸੂਬਾ ਹਾਈ ਕੋਰਟਾਂ ਨੇ ਉਹਨਾਂ ਦੇ ਵਿੱਚੋਂ ਲਾਹੌਰ ਹਾਈ ਕੋਰਟ ਦਾ ਇਹਨੂੰ ਐਕਸੈਪਟ ਕਰ ਲੈਣਾ, ਇਹਦੇ ਤੇ ਫੁੱਲ ਕੋਰਟ ਬਣਾ ਦੇਣਾ, ਇਹ ਦੱਸਦਾ ਹੈ ਕਿ ਮਾਮਲਾ ਹੈ ਜਿਹੜਾ ਇਹਨੂੰ ਸੀਰੀਅਸ ਲੈ ਲਿਆ ਗਿਆ ਹੈ, ਔਰ ਇਹ ਕਿਸੇ ਪਾਸੇ ਵੀ ਹੁਕਮਰਾਨ ਧੜੇ ਜਾਂ ਹਕੂਮਤ ਦੇ ਹੱਕ ਦੇ ਵਿੱਚ ਨਹੀਂ ਜਾਂਦਾ ਜੀ। ਮਸੂਦ ਦੇ ਨਾਲ ਹੀ ਸੀ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰ ਦਈਏ ਜੀ। ਸਾਡੀਆਂ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ, ਫੇਸਬੁੱਕ, ਟਿਕਟੌਕ, ਇੰਸਟਾਗ੍ਰਾਮ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਵੱਡਾ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਹੁੰਨੇ ਆ। ਜੇ
ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।